ਅੱਜ ਦੀ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਰਾਨ ਨੂੰ ਇੱਕ ਵਾਰੀ ਫੇਰ ਥ੍ਰੈਟ ਕੀਤਾ ਹੈ ਵੀ ਅਸੀਂ ਬਹੁਤ ਬੁਰੀ ਤਰ੍ਹਾਂ ਤੁਹਾਡੇ ਨਾਲ ਜਿਹੜਾ ਤੁਹਾਡੇ ਤੇ ਅਟੈਕ ਕਰਾਂਗੇ, ਕਿਉਂਕਿ ਇੱਕ ਮਿਜ਼ਾਈਲ ਜਿਹੜੀ ਆਈ ਸੀ ਇਰਾਨ ਵੱਲੋਂ, ਉਹ ਸਾਊਦੀ ਅਰੇਬੀਆ ਦੇ ਵਿੱਚ ਉਹ ਯੂਐਸ ਦੇ ਜਿਹੜੇ ਐਸੈਟਸ ਆ ਉਹਨਾਂ ਦੇ ਉੱਤੇ, ਯੂਐਸ ਦਾ ਜਿਹੜਾ ਮਿਲਟਰੀ ਦਾ ਬੇਸ ਸੀ ਉਹਦੇ ਉੱਤੇ ਅਟੈਕ ਕੀਤਾ ਗਿਆ ਹੈਗਾ ਇਰਾਨ ਜਾਂ ਇਰਾਨ ਦੀ ਪ੍ਰੌਕਸੀਜ਼ ਵੱਲੋਂ। ਟਰੰਪ ਉਹਨਾਂ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਇਟਸ ਗੋਇੰਗ ਟੂ ਗੈਟ ਏ ਬੀਟਿੰਗ, ਤੇ ਕਹਿੰਦੇ ਵੀ ਸਾਡੇ ਕੋਲ ਕੁਝ ਮਿੰਟ ਹੀ ਹੁੰਦੇ ਆ ਵੀ ਜਦੋਂ ਅਸੀਂ ਫਿਰ ਤਬਾਹੀ ਕਰਨੀ ਹੈਗੀ ਆ, ਤੇ ਅਸੀਂ ਪੂਰੀ ਤਰ੍ਹਾਂ ਫਿਰ ਹਾਰਡ ਹਿੱਟ ਕਰਾਂਗੇ, ਕਿਉਂਕਿ ਜਾਰਡਨ ਦੇ ਵਿੱਚ ਵੀ ਹਿੱਟ ਕੀਤਾ ਗਿਆ ਆ ਇਰਾਨ ਵੱਲੋਂ, ਸਾਊਦੀ ਅਰੇਬੀਆ ਦੇ ਵਿੱਚ ਵੀ, ਤੇ ਹੋਰ ਕਈ ਜਿਹੜੇ ਗੁਆਂਢੀ ਮੁਲਕ ਆ ਉਹਨਾਂ ਦੇ ਵਿੱਚ। ਇਰਾਨ ਦੇ ਫੋਰਨ ਮਿਨਿਸਟਰ ਨੇ ਵਾਸ਼ਿੰਗਟਨ ਨੂੰ ਅਕਿਊਜ਼ ਕੀਤਾ ਸੀ ਕਿ ਜੋ ਜੰਗ ਆ ਉਸ ਨੂੰ ਅਮਰੀਕਾ ਵਾਲੇ ਵਧਾ ਰਹੇ ਹੈਗੇ। ਯੂਐਸ ਦੀ ਜਿਹੜੀ ਸੈਂਟਰਲ ਕਮਾਂਡ ਆ, ਜਿਹੜੀ ਆਪਰੇਸ਼ਨ ਨੂੰ ਇਸ ਏਰੀਏ ਦੇ ਵਿੱਚ ਦੇਖਦੀ ਹੈਗੀ ਆ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ 2 ਮਿਲਟਰੀਜ਼ ਹਿੱਟ ਲੋਜਿਸਟਿਕਸ ਐਂਡ ਵੈਪਨ ਸਾਈਟਸ ਅਕ੍ਰੋਸ ਈਸਟਰਨ ਇਰਾਕ, ਤੇ ਕਿਉਂਕਿ ਰਿਸਪੌਂਸ ਕਹਿੰਦੇ ਅਸੀਂ ਤਾਂ ਕੀਤਾ, 30 ਤੋਂ ਵੱਧ ਜਿਹੜੇ ਡਰੋਨ ਆ ਉਹ ਉਹਨਾਂ ਦੇ ਰਾਹੀਂ ਇਸ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਅਟੈਕ ਕੀਤਾ ਸੀ। ਸੋ ਸਾਊਦੀ ਵਾਲੇ ਇੱਕ ਵੱਡਾ ਮੇਜਰ ਰੋਲ ਇਹਦੇ ਵਿੱਚ ਪਲੇ ਕਰ ਰਹੇ ਆ, ਉਹ ਹੁਣ ਅਮਰੀਕਾ ਦੇ ਨਾਲ ਰਲ ਕੇ ਪੂਰਾ ਜਿਹੜਾ ਸਾਥ ਦੇ ਰਹੇ ਹੈਗੇ ਆ। ਸੋ ਜਿਹੜੀ ਲੜਾਈ ਆ ਉਹ ਠੰਡੀ ਨਹੀਂ ਪੈ ਰਹੀ ਅਜੇ, ਜਿਹੜੀ ਆ ਆਪਾਂ ਦੇਖ ਸਕਦੇ ਹਾਂ ਵੀ ਉਹ ਤੇਜ਼ ਹੀ ਹੁੰਦੀ ਜਾ ਰਹੀ ਆ, ਤੇ ਬ੍ਰੈਂਟ ਕਰੂਡ ਆਇਲ ਜੋ ਆ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ 3.5% ਇਨਕਰੀਜ਼ ਹੋ ਗਿਆ, $87 ਪਰ ਬੈਰਲ। ਜੀ ਬਿਲਕੁਲ। ਸੋ ਸਿਚੁਏਸ਼ਨ ਅਜੇ ਬੜੀ ਕੰਟਰੋਲ ਦੇ ਵਿੱਚ ਨਹੀਂ ਹੈਗੀ। ਹਾਲ ਦੀ ਘੜੀ ਉੱਦਾਂ ਇਰਾਨ ਦੇ ਉੱਤੇ ਜਿਹੜੇ ਹਮਲੇ ਆ ਉਹ ਰੋਕੇ ਹੋਏ ਆ ਪਿਛਲੇ ਕੁਛ ਕੁ ਦਿਨਾਂ ਤੋਂ ਟਰੰਪ ਹੋਣਾ ਨੇ, ਤੇ ਪਰ ਅੱਜ ਇੱਕ ਵਾਰੀ ਫੇਰ ਉਹਨਾਂ ਨੇ ਬਿਆਨ ਜਿਹੜਾ ਉਹ ਤਲਖੀ ਦੇ ਨਾਲ ਜਿਹੜਾ ਉਹ ਦਿੱਤਾ ਆ। ਇਰਾਨ ਦੇ ਦੁਆਰਾ ਕਹਿੰਦੇ ਵੀ ਕੁਛ ਮਿਜ਼ਾਈਲਸ ਜਾਰਡਨ ਦੇ ਜਿਹੜੇ ਯੂਐਸ ਦੇ 에ਅਰਬੇਸ ਆ ਉਸ ਉੱਤੇ ਦਾਗੀਆਂ ਗਈਆਂ ਸੀ। ਉਧਰ ਯੂਐਸ ਸਾਊਦੀ ਅਟੈਕ, ਸਾਊਦੀ ਵਾਲੇ ਵੀ ਜਿਹੜੇ ਹੁਣ ਨਾਲ ਹਮਲਿਆਂ ਦੇ ਵਿੱਚ ਜਿਹੜੇ ਉਹ ਜੁੜ ਚੁੱਕੇ ਆ, ਖਾਸ ਕਰਕੇ ਇਰਾਕੀ ਫਾਈਟਰਸ ਦੇ ਉੱਤੇ, ਤੇ ਉਹ ਜੁਆਇੰਟ ਹਮਲਿਆਂ ਦੇ ਵਿੱਚ 20 ਇਰਾਕੀ ਜਿਹੜੇ ਫਾਈਟਰ ਆ ਉਹਨਾਂ ਨੇ ਮਾਰ ਦਿੱਤੇ ਆ, ਤੇ 32 ਜਿਹੜੇ ਕਹਿੰਦੇ ਆ ਵੀ ਉਹ ਜ਼ਖਮੀ ਹੋਏ ਹੈਗੇ ਆ। ਸੋ ਇੱਧਰ ਇਰਾਨ ਦੇ ਦੁਆਰਾ ਜਿਹੜਾ ਓਮਾਨ ਦਾ ਹਾਰਮੋਜ਼ ਪ੍ਰਪੋਜ਼ਲ ਆ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਆ, ਤੇ ਜਿਹਦੇ ਵਿੱਚ ਇਹ ਡਿਮਾਂਡ ਸੀਗੀ ਵੀ ਜਿਹੜਾ ਪਾਰਸ਼ਲ ਕੰਟਰੋਲ ਹੈਗਾ ਹੈ ਓਮਾਨੀ ਰਾਊਟ ਦਾ, ਵੀ ਓਮਾਨ ਦੇ ਕੋਲ ਜਿਹੜਾ ਉਹ ਆਵੇ। ਇਰਾਨ ਵਾਲੇ ਮਿਲਾ ਦਾ ਇਸ ਚੀਜ਼ ਨੂੰ ਵੀ ਮੰਨ ਨਹੀਂ ਰਹੇ ਹੈਗੇ। ਉਧਰ ਕੈਨੇਡਾ ਨੇ ਇਹ ਕਿਹਾ ਆ ਵੀ ਇਜ਼ਰਾਈਲ ਦੇ ਵਿੱਚ ਜਿਹੜੀਆਂ ਵੈਸਟ ਬੈਂਕ ਦੀਆਂ ਸੈਟਲਮੈਂਟਸ ਆ, ਜੋ ਇਜ਼ਰਾਈਲੀ ਫੈਲਸਤੀਨੀਆਂ ਨੂੰ ਉੱਥੋਂ ਖਦੇੜ ਕੇ ਉਹਨਾਂ ਜਗ੍ਹਾ ਦੇ ਉੱਤੇ ਕਬਜ਼ਾ ਕਰ ਰਹੇ ਆ, ਉਹ ਤੁਰੰਤ ਰੁਕਣੀਆਂ ਚਾਹੀਦੀਆਂ ਹੈਗੀਆਂ ਆ। ਫੋਰਨ ਮਿਨਿਸਟਰੀ ਜਿਹੜੀ ਹੈਗੀ ਆ ਕੈਨੇਡਾ ਦੀ, ਉਹਨਾਂ ਨੇ ਕਿਹਾ ਵੀ these settlements are illegal under international law and undermine prospects of peace, security and stability। ਹੁਣ ਤੱਕ ਕਹਿੰਦੇ ਵੀ ਇੱਕ ਰਾਈਟ ਆਰਗੇਨਾਈਜੇਸ਼ਨ ਹੈਗੀ ਆ ਉੱਥੋਂ ਦੀ, ਹਿਊਮਨ ਰਾਈਟ ਆਫਿਸ ਵਾਲੇ, ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਇਲੀਗਲ ਸੈਟਲਮੈਂਟਸ ਆ ਉਹ ਆਲ ਟਾਈਮ ਹਾਈ ਆ, ਤੇ ਉਧਰ ਇਹ ਵੀ ਰਿਪੋਰਟ ਕੀਤਾ ਗਿਆ ਵੀ 1100 ਤੋਂ ਵੱਧ ਫਲਸਤੀਨੀ ਵੈਸਟ ਬੈਂਕ ਦੇ ਵਿੱਚ ਅਕਤੂਬਰ 2023 ਤੋਂ ਬਾਅਦ ਚ ਮਾਰੇ ਜਾ ਚੁੱਕੇ ਹੈਗੇ ਆ। ਉਧਰ ਹਰਜੋਤ ਸਿੰਘ ਜੀ, ਇਰਾਨ ਦੇ ਦੁਆਰਾ ਆਪਣੇ ਜਿਹੜੇ ਜਿਹੜੀਆਂ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਹਮਲੇ ਲਗਾਤਾਰ ਕੀਤੇ ਗਏ ਆ। ਇਜਿਪਟ ਦੇ ਇੱਕ ਗੈਸ ਸਟੋਰੇਜ ਟੈਂਕਰ ਦੇ ਉੱਤੇ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਆ। ਸੋ 2 ਗੈਸ ਟੈਂਕਰ ਕਹਿੰਦੇ ਵੀ ਉਹਨਾਂ ਨੂੰ ਅੱਗ ਲੱਗੀ ਆ ਡਮੀਟਾ ਦੇ ਜਿਹੜੇ ਆ ਉਹ ਨਜ਼ਦੀਕ, ਜੋ ਕਿ ਪੋਰਟ ਦੇ ਨਜ਼ਦੀਕ ਆਉਂਦਾ ਹੈਗਾ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਇਰਾਕ ਵਾਲੇ ਕਹਿੰਦੇ ਇਰਾਕ ਵਾਲੇ ਫੇਲ ਹੋਏ ਆ ਰਿਸਪੌਂਡ ਕਰਨ ਨੂੰ ਟਰੰਪ ਹੋਣਾ ਦੇ ਜਿਹੜੇ ਅਟੈਕ ਨੂੰ ਲੈ ਕੇ ਜਿਹੜੇ ਕੋਆਰਡੀਨੇਸ਼ਨ ਕਮੈਂਟ ਆਏ ਸੀ ਉਸ ਤੋਂ ਬਾਅਦ ਦੇ ਵਿੱਚ। ਉਧਰ ਇੱਕ ਟਾਈਮ ਦੇ ਉੱਤੇ ਜਿਹੜਾ ਯੂਐਸ ਦੇ ਨਾਲ ਇਜ਼ਰਾਈਲ ਵਾਲੇ ਜਿਹੜੇ ਇਰਾਨ ਦੇ ਉੱਤੇ ਵੀ ਹਮਲੇ ਕਰ ਰਹੇ ਸੀਗੇ, ਹੁਣ ਜਿਹੜਾ ਸਾਊਦੀ ਵਾਲੇ ਵੀ ਨਾਲ ਜੁੜੇ ਹੋਏ ਆ, ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਉਹਨਾਂ ਦੇ ਹਮਲਿਆਂ ਦੇ ਵਿੱਚ 4 ਜਣੇ ਹੋਰ ਮਾਰੇ ਜਿਹੜੇ ਉਹ ਜਾ ਚੁੱਕੇ ਆ। ਉਧਰ ਇਰਾਨ ਦੇ ਉੱਤੇ ਨਵੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਯੂਐਸ ਨੇ ਜਿਹੜੀਆਂ ਉਹ ਲਾਈਆਂ ਹੈਗੀਆਂ ਆ। ਇਜ਼ਰਾਈਲ ਦੇ ਕੋਰਟ ਨੇ ਪੈਲਸਤੀਨੀਅਨ ਸਕੂਲ ਨੂੰ
ਢਾਉਣ ਦੀ ਇਜਾਜ਼ਤ ਦੇ ਦਿੱਤੀ ਆ, ਘਰਾਂ ਨੂੰ ਢਾਉਣ ਦੀ ਇਜਾਜ਼ਤ ਦੇ ਦਿੱਤੀ ਆ, ਤਾਂ ਜੋ ਜਿਹੜੇ ਵੈਸਟ ਬੈਂਕ ਦੇ ਵਿੱਚ ਹੋਰ ਜਿਹੜੀਆਂ ਸੈਟਲਮੈਂਟਸ ਆ ਉਹ ਕੀਤੀਆਂ ਜਾ ਸਕਣ। ਕੱਲ ਜਦੋਂ ਲਿੰਡਸੀ ਗ੍ਰਾਹਮ ਦੇ ਜਿਹੜੇ ਫਿਊਨਰਲ ਦੇ ਉੱਤੇ ਨੇਤਨਿਆਹੂ ਪਹੁੰਚਿਆ ਹੋਇਆ ਸੀਗਾ, ਉੱਥੇ ਮਾਰਕੋ ਰੂਬੀਓ ਤੇ ਜਿਹੜਾ ਪੀਟ ਹੈਗਸੈਥ ਆ ਉਸ ਦੇ ਨਾਲ ਗੱਲ ਕਰਦੇ ਹੋਏ ਦੇਖੇ ਜਿਹੜੇ ਗਏ ਸੀ, ਤੇ ਉਂਗਲਾਂ ਕਰ ਕਰਕੇ ਜਿੱਦਾਂ ਉਹਨਾਂ ਨੂੰ ਦੱਸ ਰਿਹਾ ਸੀਗਾ ਵੀ ਤੁਸੀਂ ਹੁਣ ਆਹ ਕਰਨਾ ਹੈ, ਤੁਸੀਂ ਹੁਣ ਉਹ ਕਰਨਾ ਆ। ਸੋ ਉਹ ਵੀ ਜਿਹੜੀ ਕਲਿੱਪ ਆ ਉਹ ਕਾਫੀ ਜ਼ਿਆਦਾ ਵਾਇਰਲ ਉਹ ਇਸ ਮੌਕੇ ਹੋ ਰਿਹਾ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਨੇਤਨਿਆਹੂ ਦੇ ਇੱਥੇ ਆਉਣ ਤੋਂ ਬਾਅਦ ਦੇ ਵਿੱਚ ਕੀ ਈਰਾਨ ਦੇ ਉੱਤੇ ਹਮਲਿਆਂ ਦੀ ਜਿਹੜੀ ਇੰਟੈਂਸਿਟੀ ਆ ਉਹ ਵੱਧਦੀ ਆ, ਜਾਂ ਜਿਸ ਤਰੀਕੇ ਦੇ ਨਾਲ ਟਰੰਪ ਹੁਣੀ ਅਜੇ ਹਾਲ ਦੀ ਘੜੀ ਰੁਕੇ ਆ ਉਹ ਰੁਕੇ ਜਿਹੜੇ ਉਹ ਰਹਿਣਗੇ। ਈਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਆ ਮਸੂਦ ਪਜ਼ੇਸ਼ਕੀਅਨ, ਉਹਨੇ ਇਰਾਨੀਆਂ ਨੂੰ ਆਵਾਜ਼ ਲਾਈ ਆ ਵੀ ਜਿਹੜੇ ਐਨਮੀ ਦੇ ਉਲਟ ਜਿਹੜਾ ਤੁਸੀਂ ਫਾਈਟ ਕਰਦਾ ਆ ਤੇ ਆਪਣੀ ਜਿਹੜੀ ਗਰਾਊਂਡ ਆ ਉਸ ਦੇ ਉੱਤੇ ਤੁਸੀਂ ਤਗੜੇ ਹੋ ਕੇ ਜਿਹੜੇ ਉਹ ਖੜੇ ਰਹਿਣਾ ਆ। ਤੇ ਕਹਿੰਦਾ ਵੀ ਜਿਹੜਾ ਇਨਜਸਟਿਸ ਤੇ ਓਪਰੇਸ਼ਨ ਤੁਸੀਂ ਕਰ ਰਹੇ ਆ, ਆਪਣਾ ਜਿਹੜਾ ਐਨਮੀ ਆ, ਦੁਸ਼ਮਣ ਆ, ਉਹਦੇ ਮੂਹਰੇ ਆਪਾਂ ਜਿਹੜਾ ਉਹ ਝੁਕਣਾ ਨਹੀਂ ਆ। ਇਹ ਆਪਣੇ ਲੋਕਾਂ ਨੂੰ ਇਕੱਠਿਆਂ ਕਰਕੇ ਕਹਿ ਲਓ ਵੀ ਉਹਨਾਂ ਦੇ ਵਿੱਚ ਕਹਿ ਸਕਦੇ ਆ ਵੀ ਹੋਰ ਹਿੰਮਤ ਲਿਆਉਣ ਦੀ ਜਿਹੜੀ ਕੋਸ਼ਿਸ਼ ਦੇ ਵਜੋਂ ਜਿਹੜਾ ਉਹ ਬਿਆਨ ਆ ਉਹ ਦੇਖਿਆ ਜਿਹੜਾ ਉਹ ਜਾ ਰਿਹਾ। ਇਰਾਕ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਆ ਉਹਨੇ ਯੂਐਸ ਤੇ ਸਾਊਦੀ ਦੇ ਅਟੈਕ ਦੀ ਜਿਹੜੀ ਉਹ ਨਿੰਦਾ ਕੀਤੀ ਆ, ਤੇ ਉਹਨਾਂ ਨੇ ਕਿਹਾ ਆ ਵੀ ਡੀ ਐਸਕੇਲੇਸ਼ਨ ਦੀ ਜਿਹੜੀ ਉਹ ਜ਼ਰੂਰਤ ਆ, ਵੀ ਇੱਥੇ ਲੜਾਈ ਜਿਹੜੀ ਉਹ ਹੋਰ ਨਾ ਵਧੇ। ਸੋ ਰੀਜਨਲ ਜਿਹੜਾ ਹਰਜੋਤ ਸਿੰਘ ਜੀ ਕੌਨਫਲਿਕਟ ਲੱਗ ਰਿਹਾ ਆ ਵੀ ਹੋਰ ਜ਼ਿਆਦਾ ਖਿਲ ਰਿਹਾ ਆ, ਜਿੱਥੇ ਈਰਾਨ ਦੇ ਉੱਤੇ ਹੀ ਹੁਣ ਇਕੱਲਾ ਅਟੈਕ ਨਹੀਂ, ਹੁਣ ਇਰਾਕ ਦੇ ਉੱਤੇ ਵੀ ਸਾਊਦੀਜ਼ ਦੇ ਦੁਆਰਾ ਜਿਹੜਾ ਉਹ ਹਮਲੇ ਤੇਜ਼ ਕਰ ਦਿੱਤੇ ਗਏ ਆ। ਈਰਾਨ ਤੇ ਲੈਬਨਾਨ ਦੇ ਉੱਤੇ ਪਹਿਲਾਂ ਹੀ ਇਜ਼ਰਾਈਲ ਦੇ ਦੁਆਰਾ ਜਿਹੜਾ ਆ ਉਹ ਅਟੈਕ ਕੀਤੇ ਜਾ ਰਹੇ ਹੈਗੇ ਸੀਗੇ। IRGC ਨੇ ਨਵਾਂ ਜਿਹੜਾ ਮੈਪ ਆਫ ਕੰਟਰੋਲ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਉਹ ਜਿਹੜਾ ਉਹ ਕੀਤਾ ਹੈਗਾ ਆ। ਸੋ ਉਹ ਕਹਿ ਰਹੇ ਆ ਵੀ ਜਿਹੜੀ ਸਾਡੀ ਲਾਈਨ ਆਫ ਕੰਟਰੋਲ ਆ ਉਹ ਮਾਊਂਟ ਮੁਬਾਰਕ ਤੋਂ ਲੈ ਕੇ ਫੁਜੇਰਾ ਕਰਕੇ ਜੋ ਕਿ ਆਉਂਦਾ ਹੈਗਾ UAE ਦੇ ਤੱਕ, ਉੱਥੇ ਜਿਹੜੀ ਉਹ ਰਹੂਗੀ। ਤੇ ਦੂਜੇ ਪਾਸੇ ਜਿਹੜਾ ਉਹ ਕੂਣੀ ਮੋੜ ਹੈਗਾ ਹਰਜੋਤ ਸਿੰਘ ਜੀ ਖਾਰਗ ਆਈਲੈਂਡ ਤੋਂ ਜਿਹੜਾ ਉਹ ਪਹਿਲਾਂ ਉਹ ਦੋ ਪਾਸੇ ਜਿਹੜੇ ਈਰਾਨ ਵਾਲੇ ਕਹਿ ਰਹੇ ਆ ਵੀ ਸਾਡੀ ਲਾਈਨ ਆਫ ਕੰਟਰੋਲ ਹੋਊਗੀ। ਉਸ ਦੇ ਵਿੱਚ ਹੀ ਓਮਾਨ ਵਾਲਿਆਂ ਦਾ ਵੀ ਟੈਰੀਟੋਰੀਅਲ ਵਾਟਰਸ ਆਉਂਦੇ ਆ, ਪਰ ਈਰਾਨ ਵਾਲੇ ਹੁਣ ਉਸ ਦੇ ਉੱਤੇ ਵੀ ਆਪਣਾ ਹੀ ਕਬਜ਼ਾ ਇੱਕ ਹਿਸਾਬ ਦੇ ਨਾਲ ਪੇਸ਼ ਜਿਹੜਾ ਉਹ ਕਰ ਰਹੇ ਆ। ਸੋ ਓਮਾਨ ਵਾਲੇ ਕਹਿ ਤਾਂ ਰਹੇ ਸੀਗੇ ਵੀ ਸਾਡੀਆਂ ਆਹ ਪ੍ਰਪੋਜ਼ਲ ਆ। ਸੋ ਈਰਾਨ ਨੇ ਉਹਨਾਂ ਦਾ ਜਿਹੜਾ ਪ੍ਰਪੋਜ਼ਲ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਉਹ ਹਾਲ ਦੀ ਘੜੀ ਉਸ ਨੂੰ ਨਾ ਕਰ ਦਿੱਤੀ ਹੈਗੀ ਆ। ਜੀ।